ਪਰਾਗ ਜੈਨ ਦਾ ਨਾਮ ਸਾਰਿਆਂ ਨੇ ਇਸ ਸੰਦਰਭ ਦੇ ਵਿੱਚ ਸੁਣਿਆ ਹੋਣਾ ਆ ਵੀ ਜਦੋਂ ਸ਼ਹੀਦ ਭਾਈ ਨਿੱਜਰ ਹੋਣਾ ਦਾ ਅਸੈਸੀਨੇਸ਼ਨ ਹੁੰਦੀ ਆ, ਉਹਨਾਂ ਦੀ ਸ਼ਹਾਦਤ ਹੁੰਦੀ ਆ, ਤੇ ਉਹ ਡਿਪਲੋਮੈਟ ਸੀ ਜਿਸ ਨੂੰ ਕੈਨੇਡਾ ਤੋਂ ਕੱਢਿਆ ਗਿਆ ਸੀਗਾ ਵੀ ਭਾਈ ਤੂੰ ਟਾਰਗੇਟ ਕਰ ਰਿਹਾ ਆ ਸਿੱਖਾਂ ਨੂੰ। ਉਹਨੂੰ ਉੱਥੋਂ ਕੱਢਿਆ ਗਿਆ ਤੇ ਉਹਨੂੰ ਉੱਥੇ ਜਾ ਕੇ ਦੇਖੋ ਕੀ ਇਨਾਮ ਮਿਲਦਾ ਆ ਵੀ ਉਸਨੂੰ ਜਿਹੜੀ ਰਿਸਰਚ ਐਨਾਲਿਸਿਸ ਵਿੰਗ ਆ ਇੰਡੀਆ ਦਾ, ਜਿਸ ਨੂੰ ਰॉ ਆਖਿਆ ਜਾਂਦਾ ਆ, ਉਸ ਦੇ ਚੀਫ ਦੇ ਵਜੋਂ ਹੁਣ ਲਗਾ ਦਿੱਤਾ ਗਿਆ ਹੈਗਾ ਆ। 1999 ਦਾ ਜਿਹੜਾ ਇਹ ਬੈਚ ਦਾ ਜਿਹੜਾ ਇਹ ਸੀਗਾ, ਪੰਜਾਬ ਕੇਡਰ ਦਾ IPS ਅਫਸਰ ਸੀਗਾ। ਇਹਦੇ ਉੱਤੇ ਉਸ ਟਾਈਮ ਦੇ ਉੱਤੇ ਜਦੋਂ ਸੰਘਰਸ਼ ਚੱਲ ਰਿਹਾ ਸੀ, ਇਸ ਦੇ ਉੱਤੇ ਵੀ ਉਹ ਉਦੋਂ ਵੀ ਸਿੱਖਾਂ ਨੂੰ ਟਾਰਗੇਟ ਕਰਨ ਦੇ ਜਿਹੜੇ ਦੋਸ਼ ਆ ਉਹ ਲੱਗਦੇ ਰਹੇ ਆ। ਕੈਨੇਡਾ ਦੇ ਵਿੱਚ ਇਹ 2016 ਤੋਂ 2018 ਦੇ ਦਰਮਿਆਨ ਕਰਦਾ ਰਿਹਾ, ਜਿੱਥੇ ਕਹਿੰਦੇ ਵੀ ਇਸਨੇ ਜਸੂਸੀ, ਐਸਪੀਓਨਾਜ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਕੀਤੀਆਂ। ਸੋ ਪਰਾਗ ਜੈਨ ਨੂੰ ਜਿਹੜਾ ਇਸ ਦਾ ਫਲ ਮਿਲਿਆ ਆ, ਇਨਾਮ ਦਿੱਤਾ ਆ ਭਾਰਤ ਸਰਕਾਰ ਨੇ, ਬਾਹਰ ਜਿਹੜੇ ਉਹ ਸਿੱਖਾਂ ਦੇ ਉੱਤੇ ਜਸੂਸੀ ਕਰਨ ਦੇ ਲਈ, ਉਹਨਾਂ ਦੇ ਆਪਸ ਦੇ ਵਿੱਚ ਫੁੱਟ ਵਧਾਉਣ ਦੇ ਲਈ ਤੇ ਅਸੈਸੀਨੇਸ਼ਨਸ ਤੱਕ ਜਿਹੜੀਆਂ ਆ ਉਹ ਕਰਵਾਉਣ ਦੇ ਲਈ। ਕੈਨੇਡਾ ਦੇ ਵਿੱਚ ਜਿਹੜੀ ਇੰਡੀਆ ਦੀ ਫੋਰਨ ਇੰਟਰਫੀਅਰੈਂਸ ਆ ਤੇ ਟਰਾਂਸਨੈਸ਼ਨਲ ਰਿਪਰੈਸ਼ਨ ਆ, ਉਹ ਉਸ ਦਾ ਜਿਹੜਾ ਚਿਹਰਾ ਪਰਾਗ ਜੈਨ ਵਰਗਾ ਇਹ ਬੰਦਾ ਸੀਗਾ, ਤੇ ਹੁਣ ਇਸ ਨੂੰ ਉੱਥੇ ਰॉ ਦਾ ਜਿਹੜਾ ਹੈਡ ਆ ਉਹ ਲਾ ਦਿੱਤਾ ਗਿਆ ਹੈਗਾ ਆ। ਪਰਾਗ ਜੈਨ ਦੀ ਜਿਹੜੀ ਹਿਸਟਰੀ ਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਆ ਹਰਜੋਤ ਸਿੰਘ ਜੀ, ਵੀ ਹਿਊਮਨ ਰਾਈਟ ਅਬਿਊਜ਼ਸ ਇਸ ਨੇ ਬਹੁਤ ਜ਼ਿਆਦਾ ਜਿਹੜੇ ਉਹ ਕੀਤੇ ਆ। ਪਟਿਆਲੇ ਦੇ ਵਿੱਚ SP ਜਿਹੜਾ ਆ ਇਹ ਰਿਹਾ 1993 ਦੇ ਵਿੱਚ। 19 ਸਾਲਾਂ ਦੇ ਜਿਹੜੇ ਸੁਖਦੇਵ ਸਿੰਘ ਦੀ ਐਕਸਟਰਾ ਜੁਡੀਸ਼ੀਅਲ ਕਿਲਿੰਗ ਤੇ ਉਸ ਨੂੰ ਚੱਕਣ ਦੇ ਵਿੱਚ ਇਸ ਦਾ ਨਾਮ ਆਉਂਦਾ ਆ। ਇਨਸਾਫ ਕ੍ਰਾਈਮਸ ਅਗੇਂਸਟ ਹਿਊਮੈਨਿਟੀ ਡੇਟਾਬੇਸ, ਜੋ ਕਿ ਭਾਈ ਖਾਲੜਾ ਜੀ ਦੇ ਬਾਅਦ ਦੇ ਵਿੱਚ, ਜੋ ਖਾਲੜਾ ਜੀ ਨੇ ਸ਼ੁਰੂਆਤ ਕੀਤੀ ਸੀਗੀ, ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਹਨਾਂ ਨੇ ਇੱਕ ਡਾਟਾਬੇਸ ਤਿਆਰ ਕੀਤਾ ਸੀ, ਉਹਦੇ ਵਿੱਚ ਇਸ ਦਾ ਨਾਮ ਜਿਹੜਾ ਆਉਂਦਾ ਹੈ ਵੀ ਪਰਾਗ ਜੈਨ ਦੇ ਦੁਆਰਾ 19 ਸਾਲਾਂ ਦਾ ਇੱਕ ਸੁਖਦੇਵ ਸਿੰਘ, ਉਸ ਨੂੰ ਇਸਨੇ ਚੱਕਿਆ ਤੇ ਬਾਅਦ ਦੇ ਵਿੱਚ ਉਸਦੀ ਐਕਸਟਰਾ ਜੁਡੀਸ਼ੀਅਲ ਕਿਲਿੰਗ ਜਿਹੜੀ ਉਹ ਕੀਤੀ ਆ। ਸੋ ਜਿਹੜੀ ਵਰਲਡ ਸਿੱਖ ਆਰਗੇਨਾਈਜੇਸ਼ਨ ਆ ਕੈਨੇਡਾ ਦੇ ਵਿੱਚ, ਉਹਨਾਂ ਨੇ ਇਸ ਦੇ ਰਾਹ ਦੇ ਚੀਫ ਲਾਉਣ ਦੇ ਉੱਤੇ ਇੱਕ ਵੱਡੀ ਜਿਹੜੀ ਚਿੰਤਾ ਆ ਉਹ ਪ੍ਰਗਟਾਈ ਹੈਗੀ ਆ। ਭਾਈ ਨਿੱਜਰ ਹੋਣਾ ਦੇ ਕਤਲ ਦੇ ਵਿੱਚ ਪਰਾਗ ਜੈਨ ਦਾ ਜਿਹੜਾ ਨਾਮ ਆ ਉਹ ਇਸ ਸੰਦਰਭ ਦੇ ਵਿੱਚ ਆਉਂਦਾ ਵੀ ਇਹ ਉੱਥੇ ਇੰਡੀਅਨ ਏਜੰਟਸ ਦੇ ਵਿੱਚੋਂ ਇੱਕ ਸੀ, ਇੰਟੈਲੀਜੈਂਸ ਆਫਿਸਰ ਜਿਹੜਾ ਉਹਨਾਂ ਦੇ ਵਿੱਚੋਂ ਇੱਕ ਸੀ, ਜਿਸ ਨੇ ਜਿਹੜੇ ਭਾਈ ਨਿੱਜਰ ਹੋਣਾ ਦੇ ਉੱਤੇ ਜਿਹੜੀ ਜਸੂਸੀ ਰੈਕੀ ਉਹ ਕਰਾਈ ਤੇ ਇੰਟਰਫੇਰੈਂਸ ਕੀਤੀ, ਤੇ ਉਹਨਾਂ ਦੇ ਕਿਲਿੰਗ ਦੇ ਨਾਲ ਜਿਹੜਾ ਇਸ ਦਾ ਨਾਮ ਆ ਉਹ ਜੁੜਦਾ ਹੈਗਾ ਆ। WSO ਦੇ ਜਿਹੜੇ ਪ੍ਰੈਜ਼ੀਡੈਂਟ ਦਾਨਸ਼ ਸਿੰਘ, ਉਹਨਾਂ ਨੇ ਪਰਾਗ ਜੈਨ ਦੀ ਇਸ ਪ੍ਰਮੋਸ਼ਨ ਦੇ ਉੱਤੇ ਜਿਹੜਾ ਉਹ ਕਿਹਾ ਆ ਵੀ ਐਸਪੀਨਾਜ ਐਕਟੀਵਿਟੀਜ਼ ਕਰਨ ਵਾਲਾ, ਜਿਹੜੇ ਕੈਨੇਡਾ ਦੇ ਵਿੱਚ ਸਿੱਖਾਂ ਨੂੰ ਟਾਰਗੇਟ ਕਰਨ ਵਾਲਾ, ਜਿਸ ਦੀ ਡਿਪਲੋਮੈਟਿਕ ਪੋਸਟਿੰਗ 2018 ਦੇ ਵਿੱਚ ਐਂਡ ਕਰ ਦਿੱਤੀ ਗਈ ਸੀ, ਵੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਦੋਸ਼ਾਂ ਦੇ ਜਿਹੜੇ ਉਹ ਚੱਲਦੇ ਆ ਉਸ ਦੇ ਬਦਲਾਂ ਦੇ ਹੇਠਾਂ, ਤੇ ਹੁਣ ਉਸ ਨੂੰ ਰॉ ਦਾ ਜਿਹੜਾ ਉਹ ਹੈਡ ਲਾਇਆ ਗਿਆ ਆ। ਉਦੋਂ ਜਦੋਂ ਕੈਨੇਡਾ ਇੱਕ ਹਿਸਾਬ ਦੇ ਨਾਲ ਫਿਰ ਇੰਡੀਆ ਦੇ ਨਾਲ ਆਪਣੇ ਰਿਸ਼ਤਿਆਂ ਨੂੰ ਸੁਧਾਰਨ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਆ। ਸੋ ਬੇਸਿਕਲੀ ਕੈਨੇਡਾ ਦੀ ਸੋਵਰਨਿਟੀ, ਕੈਨੇਡਾ ਦੀ ਜਿਹੜੀ ਵੀ ਤਾਕਤ ਆ, ਉਸ ਦੇ ਉੱਤੇ ਇਹ ਇੱਕ ਹਿਸਾਬ ਦੇ ਨਾਲ ਸਿੱਧੀ ਜਿਹੜੀ ਚਪੇੜ ਆ ਇੰਡੀਆ ਦੇ ਦੁਆਰਾ, ਤੇ ਕੈਨੇਡੀਅਨਸ ਇਸ ਟਾਈਮ ਮਾਰਕ ਕਾਰਨੀ ਦੇ ਕਹਿ ਲਓ ਵੀ ਅਗਵਾਈ ਹੇਠ ਉਹ ਇਸ ਪਾਸੇ ਵੱਲ ਨੂੰ ਜਿਹੜੇ ਆ ਉਹ ਵਧੇ ਹੋਏ ਆ। ਉਹ ਰॉ ਦਾ ਚੀਫ ਲਾਉਣਾ ਨਹੀਂ, ਉਹਦੇ ਵਿੱਚ ਮਾਰਕ ਕਾਰਨੀ ਦਾ ਤੇ ਚਲੋ ਕੋਈ ਹੱਥ ਨਹੀਂ ਆ, ਪਰ ਜਿਸ ਤਰੀਕੇ ਦੇ ਨਾਲ ਉਹ ਇੰਡੀਆ ਦੇ ਨਾਲ ਨੇੜਤਾ ਵਧਾਉਣ ਵੱਲ ਨੂੰ ਜਿਹੜਾ ਉਹ ਵੱਧ ਰਹੇ ਆ, ਇਸ ਨੂੰ ਲੈ ਕੇ ਜ਼ਰੂਰ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੇ ਸ਼ੰਕੇ ਸ਼ੋਭੇ ਆ ਉਹ ਪੈਦਾ ਹੋ ਚੁੱਕੇ ਆ। ਜੀ ਹਰਜੋਤ ਸਿੰਘ ਜੀ, ਪਰਾਗ ਜੈਨ ਨੂੰ ਐਕਸਪੈਲ ਕਰ ਦਿੱਤਾ ਗਿਆ ਸੀ ਕੈਨੇਡਾ ਦੀ ਸਰਕਾਰ ਵੱਲੋਂ, ਕਿਉਂਕਿ ਹੋਰ ਡਿਪਲੋਮੈਟ ਵੀ ਕੱਢੇ ਗਏ ਸੀ, ਕਿਉਂਕਿ ਰਾਹ ਦਾ ਇਹ ਆਫੀਸਰ ਸੀ ਤੇ ਇਹਨੂੰ ਡਿਪਲੋਮੈਟ ਪਾਸਪੋਰਟ ਮਿਲਿਆ ਹੋਇਆ ਸੀ। ਕਹਿੰਦੇ ਭਈ ਕੈਨੇਡਾ ਦੇ ਵਿੱਚ ਜਿਹੜੇ ਲੋਕ ਖਾਲਿਸਤਾਨੀ ਹੱਕ ਵਾਲੇ ਹੈਗੇ ਆ, ਉਹਨਾਂ ਦੇ ਆਪਰੇਸ਼ਨਸ ਦੇ ਉੱਤੇ ਇਹ ਮੋਨੀਟਰ ਕਰਦਾ ਸੀ। ਸੋ ਸਿੱਧਾ ਹੀ ਸੰਬੰਧ ਜੁੜਦਾ ਭਾਰਤ ਦੀ ਸਰਕਾਰ ਨਾਲ, ਜਦੋਂ ਨਿੱਜਰ ਹੋਣਾ ਦਾ ਕਤਲਾਂ ਦਾ, ਜਦੋਂ ਪ੍ਰਾਈਮ ਮਿਨਿਸਟਰ ਉੱਥੇ ਬੋਲੇ ਸੀਗੇ। ਸੋ ਜਦੋਂ ਇਹਨੂੰ ਕੱਢ ਦਿੱਤਾ ਗਿਆ, ਇਹ ਜਾ ਕੇ ਇਹ ਫਿਰ
ਕਸ਼ਮੀਰ ਦੇ ਵਿੱਚ ਆਪਣਾ ਆਪਰੇਸ਼ਨ ਕਰਦਾ ਰਿਹਾ ਤੇ ਜਿਹੜਾ ਆਪਰੇਸ਼ਨ ਸੰਦੂਰ ਸੀ, ਜਿਹੜਾ ਹੁਣ ਇਹਨਾਂ ਨੇ ਇੰਡੀਆ ਤੇ ਪਾਕਿਸਤਾਨ ਦੀ ਲੜਾਈ ਹੋਈ ਆ, ਉਸ ਨੂੰ ਵੀ ਇਹ ਹੈਡ ਕਰ ਰਿਹਾ ਸੀ। ਉਸ ਤੋਂ ਬਾਅਦ ਹੁਣ ਇਹਨੂੰ ਜਿਹੜਾ ਆ ਰਾਹ ਦਾ ਚੀਫ ਲਾਇਆ ਗਿਆ ਹੈਗਾ। ਤੇ ਜਿਹੜਾ ਬਾਹਰਲੇ ਮੁਲਕਾਂ ਦੇ ਵਿੱਚ ਇਹਦਾ ਨਾਮ ਪੂਰਾ ਜਿਹੜਾ ਚਮਕ ਰਿਹਾ ਵੀ ਕੌਣ ਪਰਾਗ ਜੈਨ ਸੀਗਾ। ਸੋ ਰਾਹ ਦਾ ਜਿਹੜਾ ਆਊਟਗੋਇੰਗ ਚੀਫ ਆ ਰਵੀ ਸਿन्हा ਆ, ਉਹਦੀ ਜਗ੍ਹਾ ਦੇ ਉੱਤੇ ਪਰਾਗ ਜੈਨ ਨੂੰ ਲਾਇਆ ਗਿਆ ਆ ਭਾਰਤ ਦੀ ਸਰਕਾਰ ਵੱਲੋਂ। ਜੀ ਹਰਜੋਤ ਸਿੰਘ ਜੀ, ਇਹ ਕੋਈ ਜਿਹੜੀ ਜੈਨ ਦੀ ਜਿਹੜੀ ਪ੍ਰਮੋਸ਼ਨ ਆ, ਕਹਿੰਦੇ ਵੀ ਕੋਈ ਆਈਸੋਲੇਟਿਡ ਇਵੈਂਟ ਨਹੀਂ ਆ, ਆਈਸੋਲੇਟਿਡ ਕੇਸ ਨਹੀਂ ਆ। ਕੈਨੇਡਾ ਨੇ ਪਵਨ ਕੁਮਾਰ ਰਾਏ ਨੂੰ ਵੀ ਕੱਢਿਆ ਸੀਗਾ 2023 ਦੇ ਵਿੱਚ। ਉਹ ਰਾਹ ਦਾ ਜਿਹੜਾ ਸਟੇਸ਼ਨ ਚੀਫ ਸੀਗਾ ਕੈਨੇਡਾ ਦੇ ਵਿੱਚ, ਜਦੋਂ ਟਰੂਡੋ ਨੇ ਪਬਲਿਕਲੀ ਕਨਫਰਮ ਕੀਤਾ ਸੀ ਕ੍ਰੈਡੀਬਲ ਜਿਹੜੀ ਇੰਟੈਲੀਜੈਂਸ ਆ, ਰਾਏ ਇਸ ਨੂੰ ਹੁਣ ਕਹਿੰਦੇ ਵੀ ਰਾਹ ਦੇ ਵਿੱਚ ਦੂਜੇ ਨੰਬਰ ਦਾ ਜਿਹੜਾ ਉਹ ਬੰਦਾ ਲਾਇਆ ਗਿਆ ਆ। ਸੋ ਇੱਕ ਪਾਸੇ ਪਰਾਗ ਜੈਨ ਤੇ ਇੱਕ ਪਾਸੇ ਜਿਹੜਾ ਉਹ ਪਵਨ ਕੁਮਾਰ ਰਾਏ, ਜਿਹੜੇ ਕੈਨੇਡਾ ਤੋਂ ਕੱਢੇ ਹੋਏ ਨੇ, ਉਹਨਾਂ ਨੂੰ ਦੇਖੋ ਕਿੱਡੇ ਕਿੱਡੇ ਜਿਹੜੇ ਆ ਉਹ ਅਹੁਦੇ ਆ ਉਹ ਦਿੱਤੇ ਜਾ ਰਹੇ ਆ, ਕਿਉਂਕਿ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਆਪਣਾ ਜਿਹੜਾ ਉਹ ਕੰਮ ਕੀਤਾ। ਆਪਰੇਸ਼ਨ ਸੰਧੂਰ ਦਾ ਨਾਂ ਜਿਹੜਾ ਆ ਉਹ ਪਰਾਗ ਜੈਨ ਦੇ ਸਿਹਰੇ ਦੇ ਉੱਤੇ ਲਾ ਰਹੇ ਆ। ਸੋ ਪਤਾ ਨਹੀਂ ਉਹਦੀ ਇੰਨੀ ਸਿਫਤ ਫਿਰ ਕਾਹਤੋਂ ਕਰ ਰਿਹਾ। ਆਪਰੇਸ਼ਨ ਸੰਧੂਰ ਦੇ ਵਿੱਚ ਤਾਂ ਚੰਗੀ ਖਾਸੀ ਜਿਹੜੀ ਇੰਡੀਆ ਦੀ ਬੇਇੱਜ਼ਤੀ ਜਿਹੜੀ ਉਸ ਦੇ ਵਿੱਚ ਹੋਈ ਆ, ਜਹਾਜ਼ ਜਿਹੜੇ ਉਹ ਆਪਣੇ ਉਹਨਾਂ ਨੇ ਸਟਾਲੇ ਆ, ਟਰੰਪ ਦੀ ਇੱਕ ਘੁਰਕੀ ਤੋਂ ਜਿਹੜਾ ਉਹਨਾਂ ਨੂੰ ਜਿਹੜਾ ਉਹ ਬੰਦ ਕਰਨਾ ਪਿਆ ਉਹ ਸਾਰਾ ਕੁਛ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਜਿਹੜੀਆਂ ਨਾਲ ਚੱਲ ਰਹੀਆਂ ਆ। ਸੋ ਸਿੱਖਾਂ ਨੂੰ ਬੜਾ ਸੁਚੇਤ ਰਹਿਣ ਦੀ ਲੋੜ ਆ ਵੀ ਦੇਖੋ ਆਪਾਂ ਕੀ ਕੋਸ਼ਿਸ਼ਾਂ ਜਿਹੜੀਆਂ ਉਹ ਕਰਦੇ ਆ, ਡਿਪਲੋਮੈਟਿਕਲੀ ਕਰ ਰਹੇ ਹਾਂ, ਹੋਰ ਪਾਸੇ ਆਪਾਂ ਧਿਰ ਬਣਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਹਾਂ, ਪਰ ਜਿਹੜੇ ਬੰਦਿਆਂ ਦੇ ਉੱਤੇ ਇੱਦਾਂ ਦੇ ਜਿਹੜੇ ਉਹ ਸ਼ਰੇਆਮ ਦੋਸ਼ ਨੇ, ਉਹਨਾਂ ਦੇ ਉੱਤੇ ਜਿਹੜੇ ਉਹ ਨਾਮ ਜਿਹੜੇ ਉਹ ਲੱਗ ਰਹੇ ਨੇ, ਤਾਂ ਉਹਦੇ ਵਿੱਚ ਦੇਖੋ ਉਹਨਾਂ ਨੂੰ ਉੱਥੇ ਜਾ ਕੇ ਕਿੱਦਾਂ ਦੇ ਜਿਹੜੇ ਰੁਤਬਿਆਂ ਦੇ ਨਾਲ ਨਵਾਜਿਆ ਜਿਹੜਾ ਉਹ ਜਾ ਰਿਹਾ ਹੈਗਾ। ਸੋ ਇਹ ਕੋਈ ਬੜੀ ਜਿਹੜੀ ਚੰਗੀ ਸਥਿਤੀ ਜਿਹੜੀ ਆ ਉਹ ਨਹੀਂ ਚੱਲ ਰਹੀ ਹੈਗੀ। ਜੀ ਜੀ। ਤੇ ਅਗਲੀ ਖਬਰ ਇੱਕ ਇਕਨੋਮੀ ਨਾਲ ਕਰਨੀ ਆ ਤੇ ਉਸ ਤੋਂ ਬਾਅਦ ਬ੍ਰੇਕ ਲੈ ਕੇ ਫਿਰ ਸਾਡੇ ਨਾਲ ਨਿਰਮਲ ਮਾਨ ਜੀ ਜੁੜਨਗੇ। USA ਦੇ ਵਿੱਚ ਜਿਹੜੀਆਂ ਜੌਬ ਦੀਆਂ ਓਪਨਿੰਗਸ ਆ ਉਹ ਕਲਾਈਮ ਹੋਈਆਂ ਉੱਪਰ, ਜ਼ਿਆਦਾ ਵਧੀਆਂ ਹੈਗੀਆਂ 6 ਮਹੀਨਿਆਂ ਦੇ ਵਿੱਚ। ਇਹ ਗੁੱਡ ਨਿਊਜ਼ ਆ, ਪਰ ਬੈਡ ਨਿਊਜ਼ ਇਹ ਆ ਕਿ ਬਿਜ਼ਨੈਸਸ ਆਰ ਨਾਟ ਹਾਇਰਿੰਗ ਵੈਰੀ ਕੁਇਕਲੀ। ਜਿਹੜੇ ਬਿਜ਼ਨੈਸਸ ਆ ਉਹ ਹਾਇਰ ਨਹੀਂ ਕਰ ਰਹੇ। ਸੋ ਉਹ ਦੇਖ ਰਹੇ ਆ ਕਿ ਇਕਨੋਮੀ ਜਿਹੜੀ ਆ ਕਿੱਧਰ ਨੂੰ ਜਾ ਰਹੀ ਹੈਗੀ ਆ। ਨਵੀਆਂ ਜੌਬ ਪੋਸਟਿੰਗਸ ਅਮਰੀਕਾ ਦੇ ਵਿੱਚ 7.77 ਮਿਲੀਅਨ ਆ ਤੇ ਪਿਛਲੇ ਮਹੀਨੇ ਇਹ 7.4 ਮਿਲੀਅਨ ਸੀਗੀਆਂ। ਸੋ ਪਿਛਲੇ ਮਹੀਨੇ ਨਾਲੋਂ ਜੌਬ ਓਪਨਿੰਗਸ ਜ਼ਿਆਦਾ ਵਧੀਆਂ ਹੈਗੀਆਂ, ਪਰ ਹਾਇਰਿੰਗ ਜਿਹੜੀ ਆ ਉਹ ਹਜੇ ਵੀ ਸਲੋ ਚੱਲ ਰਹੀ ਹੈਗੀ। ਜੀ, ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਮੁੜਦੇ ਹਾਂ ਆਪਾਂ ਵਾਪਸ। ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ ਤੇ ਨਿਰਮਲ ਸਿੰਘ ਮਾਨ ਜੀ ਊੜਾ ਡੈਟ ਰਿਲੀਫ ਵਾਲੇ ਉਹ ਆਪਣੇ ਨਾਲ ਇਸ ਬ੍ਰੇਕ ਤੋਂ ਬਾਅਦ ਦੇ ਵਿੱਚ ਜੁੜਨ ਜਾ ਰਹੇ ਨੇ।